ਅਗਲੀ ਖਬਰ ਵੱਲ ਚੱਲੀਏ। ਰਿਚਮੌਂਡ ਦੇ ਵਿੱਚ ਕੱਲ ਇੱਕ ਐਕਸੀਡੈਂਟ ਹੋਇਆ, ਜਿਹਦੇ ਨਾਲ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਜਸਵੀਰ ਖਹਿਰਾ, ਜਿਹਦੀ 43 ਸਾਲਾਂ ਦੀ ਉਮਰ ਦੱਸੀ ਗਈ ਆ, ਐਂਟੀਓਕ ਦਾ ਰਹਿਣ ਵਾਲਾ, ਉਸ ਦੀ ਜਿਹੜੀ ਆ ਮੌਤ ਹੋ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਦੱਸਿਆ, ਜੋ ਵੈਸਟ ਬਾਉਂਡ ਲੇਨਸ ਆ ਰਿਚਮੰਡ ਸੈਨ ਰਾਫੇਲ ਬ੍ਰਿਜ ਦੇ ਵਿੱਚ, ਉੱਥੇ ਇਹ ਸੋਮਵਾਰ ਨੂੰ ਐਕਚੁਅਲੀ ਐਕਸੀਡੈਂਟ ਹੋਇਆ ਸੀ ਤੇ ਕਾਫੀ ਲੰਮਾ ਸਮਾਂ ਉਹ ਬੰਦ ਰਹੀਆਂ ਲੇਨਸ ਉੱਥੇ, ਕਿਉਂਕਿ ਰਾਤ ਦੇ ਸਮੇਂ ਲਾਈਕ 10 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਸੀ। ਟਰੱਕ ਨੇ ਤੇ ਟੋਲ ਬੂਥ ਜੋ ਆ ਦੋਨਾਂ ਦੇ ਉੱਤੇ ਅੱਗ ਲੱਗ ਗਈ, ਜਿਹਦੇ ਨਾਲ ਟ੍ਰੈਫਿਕ ਵੀ ਬਹੁਤ ਲੰਮਾ ਸਮਾਂ ਲੱਗਾ ਉਹਨੂੰ ਕਲੀਅਰ ਅਪ ਕਰਨ ਦੇ ਲਈ। ਇਕੱਲਾ ਇੱਕੋ ਹੀ ਡਰਾਈਵਰ ਜੋ ਇਸ ਟ੍ਰੈਫਿਕ ਦੇ ਵਿੱਚ ਇੱਕ ਟਰੱਕ ਦੇ ਵਿੱਚ ਇਨਵੋਲਵ ਸੀਗਾ, ਤੇ ਲਾਈਨ ਨੰਬਰ 5, 6, 7 ਉਸ ਟੋਲ ਪਲਾਜ਼ੇ ਦੀਆਂ ਕਾਫੀ ਲੰਮਾ ਸਮਾਂ ਬੰਦ ਰਹੀਆਂ। ਸੋ ਜਸਵੀਰ ਸਿੰਘ ਖਹਿਰਾ 43 ਸਾਲਾਂ ਦਾ, 2 ਬੱਚੇ ਇਹਦੇ ਬੜੇ ਜੰਗ ਆ, 3-3, 4-4 ਸਾਲਾਂ ਦੇ। ਬਹੁਤ ਹੀ ਦਰਦਨਾਕ ਜਿਹੜਾ ਐਕਸੀਡੈਂਟ ਉਹ ਵਾਪਰਿਆ। ਜੀ ਬਿਲਕੁਲ, ਬਹੁਤ ਮੰਦਭਾਗੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਹ ਆ ਰਹੀ ਆ। ਇਹ ਪਤਾ ਨਹੀਂ, ਜਿੱਦਾਂ ਕਹਿ ਲਓ ਵੀ ਪੰਜਾਬੀ ਮੁੰਡਿਆਂ ਨੂੰ ਨਜ਼ਰ ਹੀ ਲੱਗੀ ਪਈ ਆ, ਕਿਤੇ ਕੋਈ ਗੋਲੀ ਦਾ ਸ਼ਿਕਾਰ ਹੋ ਰਿਹਾ, ਕਿਤੇ ਚਾਕੂ ਕਿਤੇ ਮਾਰ ਰਹੇ ਆ, ਕਿੱਦਾਂ ਇਹ ਐਕਸੀਡੈਂਟ ਹੋ ਰਿਹਾ ਆ, ਹੋਰ ਪਤਾ ਨਹੀਂ ਕਿੱਥੇ ਕੀ ਕੁਛ ਹੋ ਰਿਹਾ। ਸੋ ਭਾਈ ਸਾਰੇ ਜਣੇ ਦੇਖ ਕੇ ਧਿਆਨ ਦੇ ਨਾਲ ਜਿਹੜਾ ਚੱਲੀਏ, ਅਰਦਾਸ ਕਰੀਏ ਭਾਈ ਅਜਿਹੇ ਮੌਕੇ ਜਿਹੜੇ ਨਾ ਹੀ ਆਵੇ ਕਿਸੇ ਦੇ ਉੱਤੇ। ਤੇ ਭਾਈ ਹੁਣ ਇਹਨਾਂ ਨੂੰ ਕਾਫੀ ਮਦਦ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਨੋ ਡਾਊਟ ਉਸ ਨੂੰ ਫਾਈਨੈਂਸ਼ੀਅਲ ਮਦਦ ਦੇ ਲਈ ਲੋਕ ਮਦਦ ਵੀ ਕਰ ਰਹੇ ਹੋਣਗੇ। ਕਈ ਵਾਰੀ ਸੋਚਦੇ ਆ ਵੀ ਕਹੀਏ ਨਾ ਕਹੀਏ, ਪਰ ਆਪਾਂ ਨੂੰ ਐਜ਼ ਏ ਆਪਣੇ ਜ਼ਿੰਮੇਵਾਰੀ ਦਾ ਰਿਸਪੌਂਸੀਬਲ ਹੋਣ ਦੀ ਜਿਹੜੀ ਆ ਨਿਸ਼ਾਨੀ ਇਹੀ ਦਿਖਾਉਣੀ ਚਾਹੀਦੀ ਆ। ਜਿੰਨੀ ਯੰਗ ਆ ਉਨੀ ਜਲਦੀ ਤੁਸੀਂ ਭਾਈ ਆਪਣੀ ਇੰਸ਼ੋਰੈਂਸ ਵਗੈਰਾ, ਖਾਸ ਕਰਕੇ ਲਾਈਫ ਇੰਸ਼ੋਰੈਂਸ ਵਗੈਰਾ ਜ਼ਰੂਰ ਲਿਆ ਕਰੋ, ਕਿਉਂਕਿ ਪਿੱਛੋਂ ਫਿਰ ਪਰਿਵਾਰ ਕਿੱਥੇ ਦਰ ਦੇ ਉੱਤੇ ਜਾਊਗਾ। ਕੋਈ ਮਦਦ ਕਰੇ ਤਾਂ ਕਰੇ, ਨਹੀਂ ਤਾਂ ਐਟਲੀਸਟ ਤੁਸੀਂ ਆਪਣੀ ਜਿਹੜੀ ਜ਼ਰੂਰ ਜ਼ਿੰਮੇਵਾਰੀ ਆ ਉਹ ਨਿਭਾ ਕੇ ਜਾਇਆ ਕਰੋ। ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ। ਉਹ ਬਸ ਇਹੀ ਆ ਵੀ ਭਾਈ ਹੋਰ ਕਿਸੇ ਦੇ ਨਾਲ ਇੱਦਾਂ ਦੀ ਚੀਜ਼ ਨਾ ਵਾਪਰੇ। ਜ਼ਰੂਰ ਮਾੜੀ ਚੀਜ਼ ਚੋਂ ਵੀ ਆਪਾਂ ਨੂੰ ਕੁਛ ਨਾ ਕੁਛ ਸਬਕ ਜਿਹੜਾ ਉਹ ਲੈ ਲੈਣਾ ਚਾਹੀਦਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਰਿਚਮੌਂਡ ਦੇ ਵਿੱਚ ਕੱਲ ਇੱਕ ਐਕਸੀਡੈਂਟ ਹੋਇਆ, ਜਿਹਦੇ ਨਾਲ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਜਸਵੀਰ ਖਹਿਰਾ, ਜਿਹਦੀ 43 ਸਾਲਾਂ ਦੀ ਉਮਰ ਦੱਸੀ ਗਈ ਆ, ਐਂਟੀਓਕ ਦਾ ਰਹਿਣ ਵਾਲਾ, ਉਸ ਦੀ ਜਿਹੜੀ ਆ ਮੌਤ ਹੋ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਦੱਸਿਆ, ਜੋ ਵੈਸਟ ਬਾਉਂਡ ਲੇਨਸ ਆ ਰਿਚਮੰਡ ਸੈਨ ਰਾਫੇਲ ਬ੍ਰਿਜ ਦੇ ਵਿੱਚ, ਉੱਥੇ ਇਹ ਸੋਮਵਾਰ ਨੂੰ ਐਕਚੁਅਲੀ ਐਕਸੀਡੈਂਟ ਹੋਇਆ ਸੀ ਤੇ ਕਾਫੀ ਲੰਮਾ ਸਮਾਂ ਉਹ ਬੰਦ ਰਹੀਆਂ ਲੇਨਸ ਉੱਥੇ, ਕਿਉਂਕਿ ਰਾਤ ਦੇ ਸਮੇਂ ਲਾਈਕ 10 ਵਜੇ ਦੇ ਕਰੀਬ ਇਹ ਐਕਸੀਡੈਂਟ ਹੋਇਆ ਸੀ। ਟਰੱਕ ਨੇ ਤੇ ਟੋਲ ਬੂਥ ਜੋ ਆ ਦੋਨਾਂ ਦੇ ਉੱਤੇ ਅੱਗ ਲੱਗ ਗਈ, ਜਿਹਦੇ ਨਾਲ ਟ੍ਰੈਫਿਕ ਵੀ ਬਹੁਤ ਲੰਮਾ ਸਮਾਂ ਲੱਗਾ ਉਹਨੂੰ ਕਲੀਅਰ ਅਪ ਕਰਨ ਦੇ ਲਈ। ਇਕੱਲਾ ਇੱਕੋ ਹੀ ਡਰਾਈਵਰ ਜੋ ਇਸ ਟ੍ਰੈਫਿਕ ਦੇ ਵਿੱਚ ਇੱਕ ਟਰੱਕ ਦੇ ਵਿੱਚ ਇਨਵੋਲਵ ਸੀਗਾ, ਤੇ ਲਾਈਨ ਨੰਬਰ 5, 6, 7 ਉਸ ਟੋਲ ਪਲਾਜ਼ੇ ਦੀਆਂ ਕਾਫੀ ਲੰਮਾ ਸਮਾਂ ਬੰਦ ਰਹੀਆਂ। ਸੋ ਜਸਵੀਰ ਸਿੰਘ ਖਹਿਰਾ 43 ਸਾਲਾਂ ਦਾ, 2 ਬੱਚੇ ਇਹਦੇ ਬੜੇ ਜੰਗ ਆ, 3-3, 4-4 ਸਾਲਾਂ ਦੇ। ਬਹੁਤ ਹੀ ਦਰਦਨਾਕ ਜਿਹੜਾ ਐਕਸੀਡੈਂਟ ਉਹ ਵਾਪਰਿਆ। ਜੀ ਬਿਲਕੁਲ, ਬਹੁਤ ਮੰਦਭਾਗੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਹ ਆ ਰਹੀ ਆ। ਇਹ ਪਤਾ ਨਹੀਂ, ਜਿੱਦਾਂ ਕਹਿ ਲਓ ਵੀ ਪੰਜਾਬੀ ਮੁੰਡਿਆਂ ਨੂੰ ਨਜ਼ਰ ਹੀ ਲੱਗੀ ਪਈ ਆ, ਕਿਤੇ ਕੋਈ ਗੋਲੀ ਦਾ ਸ਼ਿਕਾਰ ਹੋ ਰਿਹਾ, ਕਿਤੇ ਚਾਕੂ ਕਿਤੇ ਮਾਰ ਰਹੇ ਆ, ਕਿੱਦਾਂ ਇਹ ਐਕਸੀਡੈਂਟ ਹੋ ਰਿਹਾ ਆ, ਹੋਰ ਪਤਾ ਨਹੀਂ ਕਿੱਥੇ ਕੀ ਕੁਛ ਹੋ ਰਿਹਾ। ਸੋ ਭਾਈ ਸਾਰੇ ਜਣੇ ਦੇਖ ਕੇ ਧਿਆਨ ਦੇ ਨਾਲ ਜਿਹੜਾ ਚੱਲੀਏ, ਅਰਦਾਸ ਕਰੀਏ ਭਾਈ ਅਜਿਹੇ ਮੌਕੇ ਜਿਹੜੇ ਨਾ ਹੀ ਆਵੇ ਕਿਸੇ ਦੇ ਉੱਤੇ। ਤੇ ਭਾਈ ਹੁਣ ਇਹਨਾਂ ਨੂੰ ਕਾਫੀ ਮਦਦ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਨੋ ਡਾਊਟ ਉਸ ਨੂੰ ਫਾਈਨੈਂਸ਼ੀਅਲ ਮਦਦ ਦੇ ਲਈ ਲੋਕ ਮਦਦ ਵੀ ਕਰ ਰਹੇ ਹੋਣਗੇ। ਕਈ ਵਾਰੀ ਸੋਚਦੇ ਆ ਵੀ ਕਹੀਏ ਨਾ ਕਹੀਏ, ਪਰ ਆਪਾਂ ਨੂੰ ਐਜ਼ ਏ ਆਪਣੇ ਜ਼ਿੰਮੇਵਾਰੀ ਦਾ ਰਿਸਪੌਂਸੀਬਲ ਹੋਣ ਦੀ ਜਿਹੜੀ ਆ ਨਿਸ਼ਾਨੀ ਇਹੀ ਦਿਖਾਉਣੀ ਚਾਹੀਦੀ ਆ। ਜਿੰਨੀ ਯੰਗ ਆ ਉਨੀ ਜਲਦੀ ਤੁਸੀਂ ਭਾਈ ਆਪਣੀ ਇੰਸ਼ੋਰੈਂਸ ਵਗੈਰਾ, ਖਾਸ ਕਰਕੇ ਲਾਈਫ ਇੰਸ਼ੋਰੈਂਸ ਵਗੈਰਾ ਜ਼ਰੂਰ ਲਿਆ ਕਰੋ, ਕਿਉਂਕਿ ਪਿੱਛੋਂ ਫਿਰ ਪਰਿਵਾਰ ਕਿੱਥੇ ਦਰ ਦੇ ਉੱਤੇ ਜਾਊਗਾ। ਕੋਈ ਮਦਦ ਕਰੇ ਤਾਂ ਕਰੇ, ਨਹੀਂ ਤਾਂ ਐਟਲੀਸਟ ਤੁਸੀਂ ਆਪਣੀ ਜਿਹੜੀ ਜ਼ਰੂਰ ਜ਼ਿੰਮੇਵਾਰੀ ਆ ਉਹ ਨਿਭਾ ਕੇ ਜਾਇਆ ਕਰੋ। ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ।
ਬਸ ਇਹੀ ਆ ਵੀ ਭਾਈ ਹੋਰ ਕਿਸੇ ਦੇ ਨਾਲ ਇੱਦਾਂ ਦੀ ਚੀਜ਼ ਨਾ ਵਾਪਰੇ। ਜ਼ਰੂਰ ਮਾੜੀ ਚੀਜ਼ 'ਚੋਂ ਵੀ ਆਪਾਂ ਨੂੰ ਕੁਛ ਨਾ ਕੁਛ ਸਬਕ ਜਿਹੜਾ ਉਹ ਲੈ ਲੈਣਾ ਚਾਹੀਦਾ ਹੈ। ਜੀ।